ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868। ਟੋਰਾਂਟੋ ਕੈਨੇਡਾ ਦੇ ਲਈ 6479579633, ਬ੍ਰਿਟਿਸ਼ ਕੋਲੰਬੀਆ ਕੈਨੇਡਾ ਲਈ 7786560460 ਜਾਂ 6046709696, ਕੈਲਗਰੀ ਕੈਨੇਡਾ ਦੇ ਲਈ 5873150587, ਇਟਲੀ ਦੇ ਲਈ 396899970694, ਪਾਕਿਸਤਾਨ ਦੇ ਲਈ 9202137130, UK ਦੇ ਲਈ 3300101100, 3300101100, ਜਰਮਨੀ ਦੇ ਲਈ 5118090404, 511 80 90 40 41, ਫਰਾਂਸ ਦੇ ਲਈ 3318014255, 33 180 142 595, ਆਸਟ੍ਰੇਲੀਆ ਦੇ ਲਈ 612080805601, 6128080501। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ, ਜਾਂ ਸਾਡੀ ਵੈਬਸਾਈਟ www.punjabiradiousa.com ਤੇ ਵੀ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਸਾਡੇ ਨਾਲ ਅੱਜ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਬਲਤੇਜ ਪੰਨੂ, ਜੋ ਦੱਸਣਗੇ ਸਾਨੂੰ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ ਆ, ਸ਼ਹਿਰ ਦੇ ਵਿੱਚ ਕੀ ਕੁਛ ਚੱਲ ਰਿਹਾ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ। ਬਲਤੇਜ ਪੰਨੂ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਥੋੜਾ ਨਵਾਂ ਤਜਰਬਾ ਹੋਊਗਾ ਜੀ, ਇਹ ਵੀ ਪੈਸੇ ਸਟਾਰਟਿੰਗ ਇਹ ਗੱਲ ਕਿ ਸ਼ਤਾਬਦੀ ਚ ਕੀ ਕੁਝ ਚੱਲ ਰਿਹਾ ਜੀ, ਕਿਉਂਕਿ ਮੈਂ ਸ਼ਤਾਬਦੀ ਜਦੋਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਜੀ ਜੀ। ਤੇ ਜੀ ਅੱਜ ਆਪਾਂ ਗੱਲਬਾਤ ਕਰਦੇ ਹਾਂ, ਜਿਵੇਂ ਮਿਊਨਿਸਪਲ ਚੋਣਾਂ ਦਾ ਦੰਗਲ ਆ ਭਖਿਆ ਪਿਆ ਆ, ਤੇ ਉਸ ਦੇ ਵਿੱਚ ਕਹਿੰਦੇ ਜਿਹੜੇ ਸ਼ਿਕਾਇਤਾਂ ਦੇ ਬੜੇ ਢੇਰ ਲੱਗ ਰਹੇ ਆ ਜੀ। ਜਿਹੜਾ ਇਸ ਵੇਲੇ ਇੱਕ ਤਾਂ ਬਗਾਵਤ ਜਿਹੜੀ ਹੈ ਜੀ ਉਹ ਸਿਰੇ ਦੇ ਉੱਤੇ ਆ, ਥੋੜੀਆਂ ਨੇ ਜਿਹੜੀਆਂ ਚੀਜ਼ਾਂ ਇਸ ਵਾਰੀ ਇਲੈਕਸ਼ਨ ਦੇ ਵਿੱਚ ਡਿਫਰੈਂਟ ਜਿਹੜੀਆਂ ਨੇ ਹੋ ਰਹੀਆਂ, ਉਹ ਇਹ ਜੀ ਕਿ ਉਹਨਾਂ ਜਿਹੜੀ ਇੱਕ ਦੂਜੇ ਦੇ ਖਿਲਾਫ ਜਿਹੜੀ ਸਿਆਸਤ ਹੁੰਦੀ ਹੈ ਉਹ ਘਟੀ ਹੈ ਜੀ। ਮੁੱਦੇ ਜਿਹੜੇ ਨੇ ਉਹ ਭਾਰੂ ਹੋਏ ਨੇ, ਸ਼ਾਇਦ ਇਹ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਜਿਹੜਾ ਪ੍ਰਭਾਵ ਆ ਉਹ ਤੁਸੀਂ ਕਹਿ ਸਕਦੇ ਹੋ। 8274 ਉਮੀਦਵਾਰ ਨੇ ਜਿਹੜੀ ਆਪਣੀ ਕਿਸਮਤ ਅਜਮਾ ਰਹੇ ਨੇ। ਸੂਬੇ ਦੀਆਂ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ਦੇ ਉੱਤੇ ਕੋਈ 5.5 ਕਰੋੜ ਰੁਪਈਏ ਜਿਹੜਾ ਉਹ ਖਰਚ ਹੋਊਗਾ ਕਾਗਜ਼ਾਂ ਦੇ ਵਿੱਚ। ਉਂਝ ਤਾਂ ਜਿਹੜੇ ਆ ਉਹ ਜਗ੍ਹਾ ਆ ਜੀ, ਜਿਹੜੀਆਂ ਇਸ ਵੇਲੇ ਨਿਗਮ ਤੇ ਪੋਲਿੰਗ ਸਟੇਸ਼ਨ 300 ਬਣਾਏ ਗਏ ਨੇ ਜੀ, ਪੋਲਿੰਗ ਬੂਥ 753 ਨੇ। ਨਗਰ ਕੌਂਸਲ ਜਿਹੜੇ ਨੇ ਉਹਦੇ ਪੋਲਿੰਗ ਸਟੇਸ਼ਨ 1486 ਬਣਾਏ ਗਏ ਨੇ, ਪੋਲਿੰਗ ਬੂਥ ਜਿਹੜੇ ਨੇ ਉਹ 3170 ਜਿਹੜੇ ਨੇ ਬਣਾਏ ਗਏ। 3000 ਔਰਤਾਂ ਤੇ ਇੱਕ ਕਿੰਨਰ ਚੋਣ ਮੈਦਾਨ ਦੇ ਵਿੱਚ ਹੈ ਜੀ। ਟੋਟਲ 8274 ਉਮੀਦਵਾਰ ਨੇ ਜੀ। ਔਰ ਗੋ ਹਰਸਾਏ ਦੀ ਜਿਹੜੀ ਚੋਣ ਹੈ ਉਹ ਰੱਦ ਕਰਨ ਦੀ ਮੰਗ ਜਿਹੜੀ ਹੈ, ਉਹਦੀ ਸ਼ਿਕਾਇਤ ਜਿਹੜੀ ਕੀਤੀ ਗਈ ਆ, ਉਹਦੇ ਉੱਤੇ ਅਜੇ ਜਿਹੜੀ ਸੁਣਵਾਈ ਜਾਰੀ ਹੈ। ਅਜੇ ਪਤਾ ਨਹੀਂ ਉਹ ਰੱਦ ਹੁੰਦੀ ਕਿ ਨਹੀਂ, ਕਿਉਂਕਿ ਉੱਥੇ ਦੂਜੇ ਕਿਸੇ ਪਾਰਟੀ ਨੂੰ ਪੇਪਰ ਜਿਹੜੇ ਭਰਨੇ ਨਹੀਂ ਦਿੱਤੇ ਗਏ। ਚੋਣ ਕਮਿਸ਼ਨ ਦੇ ਕੋਲ ਵੀ ਇਸ ਵੇਲੇ 600 ਦੇ ਕਰੀਬ ਜਿਹੜੀਆਂ ਨੇ ਉਹ ਸ਼ਿਕਾਇਤਾਂ ਮਿਲੀਆਂ ਨੇ ਪੰਜਾਬ ਦੇ ਵਿੱਚੋਂ ਥਾਂ ਥਾਂ ਤੋਂ। ਇਹਦੇ ਵਿੱਚੋਂ ਬਹੁਤੀਆਂ ਜਿਹੜੀਆਂ ਸ਼ਿਕਾਇਤਾਂ ਨੇ ਜੀ ਨਿਰਸੰਦੇਹ ਸੱਤਾਧਾਰੀ ਧਿਰ ਦੇ ਖਿਲਾਫ ਆ ਜੀ। ਔਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਕਾਲੀਆਂ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਕੀਤੀਆਂ ਨੇ ਉਹ BJP ਵਾਲਿਆਂ ਨੇ ਵੀ ਕਾਫੀ ਕੀਤੀਆਂ ਨੇ ਜੀ। ਜੀ ਬਿਲਕੁਲ ਜੀ। ਜਿਹੜੇ 9 ਮਾਸ ਦਾ ਰਿਸ਼ਤਾ ਸੀ ਉਸ ਦੇ ਵਿੱਚ ਉਹ ਰਿਸ਼ਦਾ ਜਾਂਦਾ ਆ। ਅਤੇ ਅੱਗੇ ਕਰਦੇ ਜੀ, ਆਮ ਆਦਮੀ ਪਾਰਟੀ ਆ ਪੰਜਾਬ ਦੇ ਵਿੱਚ ਸਰਗਰਮ ਹੋ ਗਈ ਆ। ਇਹ ਇਸ ਤਰ੍ਹਾਂ ਦਾ ਜਿਹੜਾ ਐਲਾਨ ਹੈ ਜੀ ਸੁੱਚਾ ਸਿੰਘ ਟੋਟੇਪੁਰ ਹੋਰਾਂ ਨੇ ਕੀਤਾ। ਉਹਨਾਂ ਨੇ ਕਿਹਾ ਜੀ ਕਿ
ਦਿੱਲੀ ਵਾਂਗੂ ਅਸੀਂ ਪੰਜਾਬ ਦੇ ਵਿੱਚ ਜਿਹੜੀ ਇਹਦੀ ਉਹ ਸਿਆਸੀ ਸੁਨਾਮੀ ਲਿਆਵਾਂਗੇ। ਉਹਨਾਂ ਨੇ ਕਹੀ ਸੀ ਕਿ ਕੁਝ ਕਾਂਗਰਸੀ ਆਗੂ ਨੇ ਜਿਹੜੇ ਕਿ ਪਾਰਟੀ ਦੇ ਵਿੱਚ ਆਉਣ ਦੇ ਵਾਸਤੇ ਨੇ ਜਾਂ ਆਉਣਾ ਚਾਹੁੰਦੇ ਨੇ, ਇਹ ਕਿਹੜੇ ਨੇ ਇਹਦੇ ਵਾਸਤੇ ਤਾਂ ਸੁੱਚਾ ਸਿੰਘ ਛੋਟੇਪੁਰ ਨੇ ਕੋਈ ਵੀ ਨਹੀਂ ਦੱਸਿਆ ਕਿ ਕਿਹੜੇ ਇਹ ਆਗੂ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਹਾਲ ਪੰਜਾਬ ਦਾ ਤੇ ਦਰਦ ਪੰਜਾਬ ਦਾ ਦੇ ਅਧੀਨ ਜਿਹੜਾ ਚੇਤਨਾ ਯਾਤਰਾ, ਰੈਲੀਆਂ ਤੇ ਸੈਮੀਨਾਰ ਜਿਹੜੇ ਨੇ ਉਹ ਕੀਤੇ ਜਾਣਗੇ। ਚੰਡੀਗੜ੍ਹ ਦੇ ਪ੍ਰੈਸ ਕੈਂਪ ਦੇ ਵਿੱਚ ਜਿਹੜੀ ਸੀ ਇਹ ਪ੍ਰੈਸ ਕਾਨਫਰੰਸ ਕਰਦਾ ਹੈ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਚੋਣ ਦੇ ਬਾਰੇ ਅਜੇ ਪਾਰਟੀ ਨੇ ਕੋਈ ਵੀ ਜਿਹੜਾ ਫੈਸਲਾ ਨਹੀਂ ਕੀਤਾ। ਉਹਨਾਂ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਕੌਣ ਹੋਊਗਾ ਅਗਲਾ, ਇਹਦਾ ਵੀ ਫੈਸਲਾ ਜਿਹੜਾ ਦੀ ਉਹ ਪਾਰਟੀ ਨੇ ਹੀ ਜਿਹੜਾ ਦੀ ਉਹ ਕਰਨਾ। ਕਿਤੇ ਨਾ ਕਿਤੇ ਜਿਹੜਾ ਹੈ ਨਾ ਸੁੱਚਾ ਸਿੰਘ ਛੋਟੇਪੁਰ ਹੋਰਾਂ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਉਹਨਾਂ ਨੇ ਲਾਈ ਹੈ, ਜਿਹੜੇ ਮੈਂ ਪਹਿਲਾਂ ਵੀ ਕਈ ਵਾਰੀ ਜਿਹੜਾ ਇਸ਼ਾਰਾ ਕੀਤਾ ਕਿ ਸਾਰਾ ਕੁਝ ਚੰਗਾ ਨਹੀਂ ਆ ਪਾਰਟੀ ਦੇ ਅੰਦਰ ਵੀ, ਇਹ ਉਹਦੇ ਵਿੱਚੋਂ ਨਿਕਲੀ ਹੋਈ ਥੋੜੀ ਜਿਹੀ ਪ੍ਰੈਸ ਕਾਨਫਰੰਸ ਜਿਹੜੀ ਹੈ ਨਾ ਜੀ ਉਹ ਕਹੀ ਜਾ ਸਕਦੀ ਹੈ। ਜਿਹੜੀ ਸਿਆਸਤ ਦਾ ਜਿਹੜੀ ਹੈ ਜੀ ਉਹ ਇਹ ਹੈ ਕਿ ਇੱਦਾਂ ਦੀਆਂ ਜਿਹੜੀਆਂ ਆਪ ਹੁਦਰੀਆਂ ਨੇ ਉਹਦੇ ਉੱਤੇ ਥੋੜਾ ਜਿਹਾ ਕੰਟਰੋਲ ਕਰਨਾ ਪਊਗਾ ਜੀ। ਆਮ ਆਦਮੀ ਪਾਰਟੀ ਦੀ ਜਿਹੜੀ ਉੱਪਰਲੀ ਹਾਈ ਕਮਾਂਡ ਹੈ ਜੀ ਉਹਨੂੰ ਜੇ ਨਾ ਕੰਟਰੋਲ ਕੀਤਾ ਜਾ ਸਕਿਆ ਤਾਂ ਜਿਹੜੇ ਸਭ ਤੋਂ ਫਿਕਰਮੰਦੀ ਵਾਲੀ ਗੱਲ ਹੁੰਦੀ ਹੈ ਨਾ ਜੀ, ਜਿਹੜੀ ਜੱਟ ਸਿਆਸਤ ਹੈ ਜਿਹੜੀ ਪੰਜਾਬ ਦੇ ਉੱਤੇ ਹਮੇਸ਼ਾ ਭਾਰੂ ਰਹੀ ਹੈ ਜੀ, ਤੇ ਉਹ ਨੁਕਸਾਨ ਨਾ ਕਰੇ ਪਾਰਟੀ ਦਾ। ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਤਰ੍ਹਾਂ ਦੀ ਸਮੈਲ ਜਿਹੜੀ ਹੈ ਜੀ ਉਹ ਆ ਰਹੀ ਹੈ। ਅੱਗੇ ਗੱਲ ਕਰਦੇ ਹਾਂ, ਜਿਸ ਤਰ੍ਹਾਂ ਮੋਦੀ ਸਰਕਾਰ ਨੇ ਇਲੈਕਸ਼ਨਾਂ ਦਿੱਲੀ ਦੇ ਵਿੱਚ ਹੋਈਆਂ ਸੀਗੀਆਂ ਤੇ ਵਿਦੇਸ਼ੀ ਚੰਦੇ ਬਾਰੇ ਬੜੇ ਬਿਆਨਬਾਜ਼ੀ ਕੀਤੀ ਸੀ, ਬੜੇ ਇਲਜ਼ਾਮ ਲਾਏ ਸੀ, ਤਾਂ ਹੁਣ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਉਹਦੀ ਕਲੀਨ ਚਿੱਟ ਵੀ ਮਿਲ ਗਈ ਆ। ਇਹ ਨਾ ਜੀ ਐਕਚੁਅਲੀ ਤੁਹਾਨੂੰ ਯਾਦ ਹੋਣਾ ਜਿਹੜੇ ਬੀਜੇਪੀ ਦੇ ਕੁਝ ਆਗੂ ਸੀਗੇ ਉਹਨਾਂ ਨੇ ਇਹ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਸੀਗੀ ਕਿ ਲੋਕਾਂ ਦੇ ਉੱਤੇ ਰੋਜ਼ ਇਲਜ਼ਾਮ ਲਾਉਣ ਵਿੱਚ ਅਰਵਿੰਦ ਕੇਜਰੀਵਾਲ ਰੰਗੇ ਹੱਥੀਂ ਫੜਿਆ ਗਿਆ। ਇਹ ਬਿਆਨ ਸੀਗੇ ਜੀ ਜਿਹੜੇ ਬਹੁਤ ਸੀਗੇ ਕਿ ਰੈੱਡ ਹੈਂਡਡ ਹੈਂਡ ਕੈਚ ਹੋ ਗਿਆ ਜੀ। ਤਾਂ ਉਦੋਂ ਇਹ ਕਿਹਾ ਗਿਆ ਸੀਗਾ ਕਿ ਵਿਦੇਸ਼ਾਂ ਦੇ ਵਿੱਚੋਂ 2 ਨੰਬਰ ਦਾ ਜਿਹੜਾ ਪੈਸਾ ਜੀ ਉਹ ਆਇਆ ਹੈ, ਔਰ ਇਹ ਹੁਣ ਜਿਹੜਾ ਜੀ ਕਲੀਨ ਚਿੱਟ ਜਿਹੜੀ ਦਿੱਤੀ ਹੈ ਕਿਸੇ ਹੋਰ ਨੇ ਨਹੀਂ ਦਿੱਤੀ, ਮੋਦੀ ਸਰਕਾਰ ਨੇ ਦਿੱਤੀ ਹੈ। ਮੋਦੀ ਸਰਕਾਰ ਨੇ ਜਿਹੜੀ ਦਿੱਲੀ ਹਾਈ ਕੋਰਟ ਹੈ ਜੀ ਉਹਦੇ ਵਿੱਚ ਲਿਖਤੀ ਰੂਪ ਦੇ ਵਿੱਚ ਜਿਹੜਾ ਲੈਟਰ ਦਿੱਤਾ ਹੈ ਦਿੱਲੀ ਹਾਈ ਕੋਰਟ ਨੂੰ, ਜਿਹਨੇ ਇਸ ਮਾਮਲੇ ਦੇ ਉੱਤੇ ਡੀਟੇਲ ਪੁੱਛੀ ਸੀਗੀ ਔਰ ਛਾਣਬੀਣ ਕਰਨ ਦੀ ਗੱਲ ਕਹੀ ਸੀ, ਉਸ ਲੈਟਰ ਦੇ ਵਿੱਚ ਉਹਨਾਂ ਨੇ ਲਿਖ ਕੇ ਗੱਲ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਨੂੰ ਆਇਆ ਚੰਦਾ ਇਹਦੇ ਵਿੱਚ ਕੋਈ ਬੇਨਿਯਮੀ ਨਹੀਂ ਹੈ। ਜਿਹੜਾ ਵਿਦੇਸ਼ਾਂ ਦੇ ਵਿੱਚੋਂ ਚੰਦਾ ਆਇਆ ਉਹਦੇ ਵਾਸਤੇ ਉਹਦੇ ਕਿਹਾ ਕਿ ਜਿਹੜਾ FCR ਹੈ ਨੇਮ ਉਹਦੇ ਤਹਿਤ ਇਹ ਚੰਦਾ ਆਇਆ ਤੇ ਇੱਕ ਵੀ ਸ਼ਿਕਾਇਤ ਜਿਹੜੀ ਆ ਉਹਨਾਂ ਨੂੰ ਇਸ ਤਰ੍ਹਾਂ ਦੀ ਨਹੀਂ ਦਿਸੀ ਜਿਹੜੀ ਕਿ ਗਲਤ ਤਰੀਕੇ ਦੇ ਨਾਲ ਜਿਹੜਾ ਪੈਸਾ ਆਇਆ ਹੋਵੇ। ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜਾ ਵਕੀਲ ਪੇਸ਼ ਹੋਇਆ ਉਹਨੇ ਇਹ ਗੱਲ ਕਹੀ ਹੈ ਕਿ ਸਾਡਾ ਜਿਹੜਾ ਚੰਦੇ ਵਾਲਾ ਜਿਹੜਾ ਮਾਮਲਾ ਹੈ ਉਹ ਬਿਲਕੁਲ ਕਲੀਅਰ ਹੈ, ਕੋਈ ਵੀ ਉਹਨੂੰ ਪੁੱਛ ਸਕਦਾ। 30 ਕਰੋੜ ਰੁਪਈਆ ਚੰਦਾ ਜਿਹੜਾ ਵੀ ਇਕੱਠਾ ਹੋਇਆ ਪਾਰਟੀ ਨੂੰ, ਔਰ ਇਹਦੇ ਵਿੱਚ 8.5 ਕਰੋੜ ਰੁਪਈਆ ਜਿਹੜਾ ਚੰਦਾ ਵੀ ਉਹ NRIs ਦੇ ਵੱਲੋਂ ਜਿਹੜਾ ਵੀ ਉਹ ਆਇਆ। ਇਹ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਉਹ ਹੁਣ ਕਿਸੇ ਤੋਂ ਤਾਂ ਮੇਰਾ ਗੱਲ ਪੁੱਛਣ ਦੀ ਬਹੁਤੀ ਜ਼ਰੂਰਤ ਨਹੀਂ ਰਹਿ ਗਈ। ਜਦੋਂ ਸੈਂਟਰ ਦੀ ਸਰਕਾਰ ਨੇ ਮੋਦੀ ਸਰਕਾਰ ਨੇ ਆਪ ਹੀ ਜਿਹੜਾ ਵੀ ਉਹ ਲਿਖ ਕੇ ਦੇ ਦਿੱਤਾ ਕਿ ਇਹਦੇ ਵਿੱਚ ਕੋਈ ਬੇਨਿਯਮੀ ਨਹੀਂ ਹੋਈ। ਪਰ ਜਿਹੜੀ ਗੱਲ ਦੇਖਣ ਵਾਲੀ ਹੈ ਉਹ ਇਹ ਹੈ ਕਿ ਹੁਣ ਉਹਨਾਂ ਲੀਡਰਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਗਾ, ਜਿਹੜੇ ਕਹਿੰਦੇ ਸੀਗੇ ਰੰਗੇ ਹੱਥੀਂ ਜਿਹੜਾ ਬੰਦਾ ਫੜਿਆ ਗਿਆ ਉਹ ਇਸ ਤਰ੍ਹਾਂ ਸ਼ੋਅ ਕਰ ਰਹੇ ਸਨ ਕਿ ਇਹਦੇ ਵਿੱਚ ਜਿਵੇਂ ਕਿ ਦਾਊਦ ਇਬਰਾਹਿਮ ਨੇ ਪੈਸੇ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਲਾ ਦਿੱਤੇ। ਹੁਣ ਇੱਥੋਂ ਤੱਕ ਵੀ ਬਿਆਨ ਆਇਆ ਸੀਗਾ ਕਿ ਇਹ ਚੰਦਾ ਦੁਬਈ ਦੇ ਥਰੂ ਆਇਆ। ਉਹਦਾ ਇਸ਼ਾਰਾ ਜਿਹੜਾ ਸੀਗਾ ਉਹ ਇਸ ਪਾਸੇ ਵੱਲ ਦੱਸਣ ਦੀ ਜ਼ਰੂਰਤ ਸੀ, ਪਰ ਇੱਥੇ ਇੱਕ ਕੈਨੇਡੀਅਨ ਪਰਿਵਾਰ ਜਿਹੜਾ ਆਇਆ ਸੀ ਮਿਸਟਰ ਮਿਸਿਸ ਮਾਨ, ਆਪਾਂ ਉਦੋਂ ਖਬਰ ਵੀ ਸਾਂਝੀ ਕੀਤੀ ਸੀ, ਉਹਨਾਂ ਦੀ ਕਾਫੀ ਇਸ ਮਾਮਲੇ ਦੇ ਵਿੱਚ ਕੰਟਰੀਬਿਊਸ਼ਨ ਹੈ ਜੀ, ਜਿਨ੍ਹਾਂ ਨੇ ਇੱਥੇ ਪ੍ਰੈਸ ਕਾਨਫਰੰਸ ਕਰਕੇ ਆਵਾਜ਼ ਨਾਲ ਦੀ ਇੱਕ ਜਿਹੜੀ ਐਵੇਂ ਬੋਗਸ ਦੀ ਜਥੇਬੰਦੀ ਉੱਠੀ ਸੀ ਉਹਦਾ ਸਾਰੀ ਜਿਹੜੀ ਬਣੀ ਬਣਾਈ ਗੇਮ ਸੀ ਨਾ ਜੀ ਉਹ ਖਰਾਬ ਕੀਤੀ ਸੀ, ਔਰ ਉਹਨਾਂ ਨੂੰ ਵੀ ਮਾਨਹਾਨੀ ਦਾ ਨੋਟਿਸ 100 ਕਰੋੜ ਰੁਪਈਏ ਦਾ ਉਹਨਾਂ ਨੇ ਦਿੱਤਾ ਹੋਇਆ ਜੀ। ਅਜੀ ਤੇ ਅੱਗੇ ਗੱਲ ਕਰੀਏ, ਮੋਦੀ ਦੇ ਕੋਟ ਦੀ ਕਾਫੀ ਗੱਲ ਚੱਲਦੀ ਸੀ ਕਿ ਮੋਦੀ ਦਾ ਜਿਹੜਾ ਕੋਟ ਸੀ 10 ਲੱਖ ਦਾ ਬਣਿਆ ਸੀ। ਕਿਹੜੀ ਚੀਜ਼ ਉਹਦੇ ਵਿੱਚ ਐਡੀ ਸਪੈਸ਼ਲ ਆ ਕਿ ਉਹਦੀ ਜਿਹੜੀ ਬੋਲੀ ਲੱਗ ਰਹੀ ਆ ਤੇ ਬੋਲੀ 1.25 ਕਰੋੜ ਤੱਕ ਪਹੁੰਚ ਗਈ ਆ? ਮੀਡੀਆ ਹੈ ਜੀ, ਫਿਰ ਮੀਡੀਆ ਦੇ ਰਾਹੀਂ ਕੁਛ ਨਾ ਕੁਛ ਤਾਂ ਉਭਾਰਨਾ ਪਊਗਾ ਨੇ ਜੀ। ਇਸ ਵੇਲੇ ਹਾਲਾਤ ਜਿਹੜੇ ਉਹ ਬੜੇ ਹੋਏ ਨੇ ਜੀ, ਜਵਾਬ ਜਿਹੜਾ ਉਹ ਦੇਣਾ ਔਖਾ ਹੋ ਰਿਹਾ ਨਰਿੰਦਰ ਮੋਦੀ ਹੋਰਾਂ ਨੂੰ ਦਿੱਲੀ ਚੋਣਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੋ ਜਿਹੀ ਉਹਨਾਂ ਦੀ ਹਾਰ ਹੋਈ ਹੈ। ਤੇ ਹੁਣ ਉਹ ਕੋਰਟ ਦਾ ਸਹਾਰਾ ਲਿਆ ਰਿਹਾ
ਪਹਿਲਾਂ ਅਜੇ ਤੱਕ ਤਾਂ ਕੋਈ ਬੋਲਿਆ ਨਹੀਂ। ਦਿੱਲੀ ਚੋਣਾਂ ਦੇ ਦੌਰਾਨ ਇਹ ਮਾਮਲਾ ਹੋਇਆ ਜਿਹੜਾ ਉੱਭਰਿਆ ਸੀਗਾ, ਔਰ ਰਾਹੁਲ ਗਾਂਧੀ ਨੇ ਖਾਸ ਤੌਰ ਤੇ ਚੁੱਕਿਆ ਸੀਗਾ ਕਿ ਆਪਣੇ ਆਪ ਨੂੰ ਆਮ ਬੰਦਾ ਖਾਣ ਵਾਲੇ ਜਾਂ ਚਾਹ ਵੇਚਣ ਵਾਲਾ ਜਿਹੜਾ ਦੀ ਦਾਅਵਾ ਕਰਨ ਵਾਲੇ ਨਰਿੰਦਰ ਮੋਦੀ ਜਿਹੜੇ ਨੇ ਉਹ ਇੰਨਾ ਮਹਿੰਗਾ ਕੋਟ ਕਿਉਂ ਪਾਉਂਦੇ ਨੇ, ਉਦੋਂ ਵੀ ਉਹਨਾਂ ਨੇ ਗੱਲ ਨਾ ਕੀਤੀ। ਹੁਣ ਜਿਹੜੇ ਨੇ ਉਹ ਇਹ ਕਹਿੰਦੇ ਜੀ ਹੀਰਿਆਂ ਦਾ ਵਪਾਰੀ ਸੀਗਾ ਸੂਰਤ ਦਾ, ਉਹਨੇ ਆਪਣੇ ਮੁੰਡੇ ਦੇ ਵਿਆਹ ਦੇ ਵਿੱਚ ਗਿਫਟ ਦੇ ਤੌਰ ਦੇ ਉੱਤੇ ਜਿਹੜੀ ਸੀਗੀ ਉਹ ਨਰਿੰਦਰ ਮੋਦੀ ਨੇ ਗਿਫਟ ਕੀਤਾ ਸੀਗਾ। ਉਹ ਕਹਿੰਦੇ ਜੀ ਨਰਿੰਦਰ ਮੋਦੀ ਜਿਹੜੀ ਜਦੋਂ ਮੁੱਖ ਮੰਤਰੀ ਸੀ ਗੁਜਰਾਤ ਦੇ, ਉਦੋਂ ਵੀ ਉਹਨਾਂ ਨੂੰ ਮਿਲਿਆ ਹੋਇਆ ਜਿਹੜਾ ਤੋਹਫੇ ਨੇ ਉਹਨਾਂ ਨੂੰ ਉਹ ਨਿਲਾਮੀ ਕਰਨ ਦੇ ਰਹੇ ਨੇ। ਹੁਣ ਨਿਲਾਮੀ ਜਿਹੜੀ ਹੈ ਜੀ ਆਪਣੇ ਕੋਟ ਪੈਂਟ ਦੀ ਜਿਹੜੀ ਉਹ ਕਰ ਰਹੇ ਨੇ। ਇਹਦੀ ਬੋਲੀ ਲੱਗਣੀ ਜਦੋਂ ਸ਼ੁਰੂ ਹੋਈ ਜੀ 1.25 ਕਰੋੜ ਤੱਕ ਜਿਹੜੀ ਹੈ ਜੀ ਪਹੁੰਚ ਗਈ, 1.26 ਲੱਖ ਤੱਕ। ਅੱਜ ਦਾ ਤੇ ਕੱਲ੍ਹ ਦਾ ਦਿਨ 2 ਦਿਨ ਹੋਰ ਬੋਲੀ ਜਿਹੜੀ ਹੈ ਜੀ ਇਹ ਲੱਗੂਗੀ। ਨਰਿੰਦਰ ਮੋਦੀ ਹੋਰਾਂ ਨੇ ਇਹ ਕਿਹਾ ਕਿ ਜਿਹੜੇ ਪੈਸੇ ਇਹਦੇ ਵਿੱਚ ਬਚਣਗੇ ਜਾਂ ਜਿਹੜੇ ਪੈਸੇ ਇਹਦੇ ਹੋਣਗੇ ਜੀ ਉਹ ਗੰਗਾ ਦੀ ਸਫਾਈ ਦੇ ਵਾਸਤੇ ਲਾਉਣਗੇ। ਉਸ ਗੰਗਾ ਦੀ ਸਫਾਈ ਦੇ ਵਾਸਤੇ ਜਿਹਦੇ ਵਾਸਤੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਸਰਕਾਰ ਜਿਹੜੇ ਤਰੀਕੇ ਨਾਲ ਕੰਮ ਕਰ ਰਹੀ ਹੈ ਉਹ ਇੱਦਾਂ ਹੀ ਸਫਾਈ ਕਰਦੀ ਰਹੀ ਤੇ ਸ਼ਾਇਦ ਅਗਲੀਆਂ ਜਨਰੇਸ਼ਨ ਤੱਕ ਇਹ ਸਫਾਈ ਜਿਹੜੀ ਹੈ ਜਾਊਗੀ, ਭਾਵ ਕਿ ਹੋਣੀ ਨਹੀਂ। ਹੁਣ ਉਹਦੇ ਵਿੱਚ 1.25 ਕਰੋੜ ਜਾਂ 1.5 ਕਰੋੜ ਰੁਪਈਆ ਕਿੱਦਾਂ ਤੁਹਾਡੀ ਕੰਟਰੀਬਿਊਸ਼ਨ ਹੋ ਜੂਗੀ, ਇਹ ਸਮਝ ਤੋਂ ਪਰੇ ਵਾਲੀ ਗੱਲ ਹੈ ਜੀ। ਇਹ ਜਿਹੜਾ ਸੂਟ ਸੀਗਾ ਜੀ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਆਏ ਸਨ ਉਦੋਂ ਭਾਰੀਆਂ ਇਹਦੇ ਵਿੱਚ ਲੱਗੀਆਂ ਹੋਈਆਂ ਨੇ, ਤਾਂ ਸੋਨੇ ਦੀਆਂ ਦੱਸੀਆਂ ਜਾਂਦੀਆਂ ਨੇ ਜਿਹਦੇ ਤੇ ਨਰਿੰਦਰ ਮੋਦੀ ਹੋਰਾਂ ਦਾ ਨਾਮ ਲਿਖਿਆ ਹੋਇਆ ਜੀ। ਜੀ ਤੇ ਜੀ ਅੱਗੇ ਗੱਲ ਕਰਦੇ ਆ ਆਪਾਂ ਡੇਰਾ ਸਿਰਸਾ ਵਾਲੇ ਦੀ। ਉਹਨੇ ਨਗਰ ਨਿਗਮ ਚੋਣਾਂ ਤੋਂ ਪਾਸਾ ਵੱਟ ਲਿਆ ਤੇ ਆਪਣੇ ਸੇਵਕਾਂ ਨੂੰ ਵੀ ਕਿਹਾ ਕਿ ਆਪਣੀ ਮਰਜ਼ੀ ਨਾਲ ਵੋਟ ਪਾਓ। ਨਹੀਂ ਜੀ, ਉਹਨੇ ਕੁਛ ਵੀ ਜਿਹੜੀ ਗੱਲ ਹੈ ਨਾ ਜੀ ਉਹ ਨਹੀਂ ਕਹੀ। ਐਕਚੁਅਲੀ ਤੁਸੀਂ ਇਹ ਕਹਿ ਸਕਦੇ ਹੋ ਕਿ ਦਿੱਲੀ ਚੋਣਾਂ ਨੇ ਜਿੱਦਾਂ ਬਹੁਤ ਕਲੀਅਰ ਕੀਤਾ, ਔਰ ਸਭ ਤੋਂ ਵਧੀਆ ਜਿਹੜੀ ਕਲੀਅਰ ਗੱਲ ਹੋਈ ਕਿ ਜਿਹੜਾ ਇਹ ਸਰਸੇ ਵਾਲਾ ਸੀ ਨਾ ਜੀ, ਹਰ ਵਾਰੀ ਜਿਹੜਾ ਡਰਾਮਾ ਹੁੰਦਾ ਸੀਗਾ ਕਿ ਮੈਂ ਇਹਨੂੰ ਹਮਾਇਤ ਦਿਉ, ਮੈਂ ਇਹਨੂੰ ਹਮਾਇਤ ਦਿਉ। ਇੱਕ ਦਿਨ ਪਹਿਲਾਂ ਤੱਕ ਉਹ ਊਠ ਦੇ ਬੁੱਲ ਵਾਂਗੂ ਉਹਦੀਆਂ ਸਾਰੀਆਂ ਸਿਆਸੀ ਪਾਰਟੀਆਂ ਉਹਦੇ ਵੱਲ ਝਾਕੀਆਂ ਸੀ ਯਾਰ ਕੀ ਕਿਹਦੇ ਵੱਲ ਜਾਂਦਾ। ਜਿਹੜਾ ਉਹਨੇ ਜਦੋਂ ਗੱਲ ਕੀਤੀ ਇਹ ਵੀ ਕਹਿਤਾ ਕਿ 18 ਲੱਖ ਮੇਰੀ ਦਿੱਲੀ ਦੇ ਵਿੱਚ ਵੋਟ ਆ, ਪਰ ਉਹ 18 ਲੱਖ ਗਈ ਕਿਤੇ ਇਹ ਕਿਸੇ ਨੂੰ ਨਹੀਂ ਪਤਾ ਲੱਗਿਆ। ਔਰ ਮਿਊਨਿਸਪਲ ਚੋਣਾਂ ਦੇ ਵਿੱਚ ਇਸ ਵਾਰੀ ਉਹਨੇ ਇਹ ਗੱਲ ਕਹੀ ਹੈ ਜੀ ਕਿ ਕਿਸੇ ਦੀ ਮੈਂ ਸਪੋਰਟ ਜਿਹੜੀ ਆ ਉਹ ਨਹੀਂ ਕਰਨੀ। ਜਿਹੜਾ ਹਰਮਿੰਦਰ ਸਿੰਘ ਜੱਸੀ ਹੈ ਡੇਰਾ ਸਿਰਸਾ ਮੁਖੀ ਦਾ ਉਹ ਰਿਸ਼ਤੇਦਾਰ ਵਕਾਰ ਵੀ ਨਗਰ ਨਿਗਮ ਚੋਣ ਦੇ ਉੱਤੇ ਜਿਹੜਾ ਜੀ ਉਹ ਦਾਅ ਦੇ ਉੱਤੇ ਲੱਗਿਆ ਹੋਇਆ ਜੀ। ਪਰ ਹੁਣ ਪਤਾ ਲੱਗਿਆ ਜੀ ਕਿ ਜਿਹੜਾ ਡੇਰਾ ਹੈ ਉਹਨੇ ਬਿਲਕੁਲ ਹੀ ਪਾਸਾ ਜਿਹੜਾ ਵਟ ਲਿਆ। ਉਹ ਕੋਈ ਗੱਲ ਨਹੀਂ ਕਰ ਰਿਹਾ, ਨਾ ਕਿਸੇ ਨੂੰ ਹਰਾਉਣ ਦੀ ਗੱਲ ਕਰ ਰਿਹਾ, ਨਾ ਕਿਸੇ ਨੂੰ ਹਰਾਉਣ ਦੀ ਜਿਹੜੀ ਹੈ ਜੀ ਗੱਲ ਕਰ ਰਿਹਾ। ਸ਼ਾਇਦ ਕਿਤੇ ਨਾ ਕਿਤੇ ਉਹ ਇਹ ਸੋਚਦਾ ਹੈ ਕਿ ਕਿਤੇ ਦਿੱਲੀ ਵਾਲੀ ਫੇਰ ਨਾ ਹੁੰਦੀ ਹੋਵੇ, ਇਸ ਕਰਕੇ ਉਹ ਇਸ ਵਕਤ ਚੁੱਪ ਭਲੀ ਚਾਹੁੰਦਾ ਜੀ, ਚੁੱਪ ਕਰਕੇ ਜਿਹੜਾ ਜੀ ਉਹ ਰਿਹਾ ਜਾਵੇ। ਆਈ ਥਿੰਕ ਜੇ ਕਿਤੇ ਪੰਜਾਬ ਦੀਆਂ ਚੋਣਾਂ ਦੇ ਦੌਰਾਨ, ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਦੇ ਦੌਰਾਨ ਇਹੀ ਕੁਛ ਹੋ ਗਿਆ, ਲੋਕਾਂ ਨੇ ਡੇਰੇ ਦੇ ਕਹੇ ਤੇ ਵੋਟ ਨਾ ਪਾਈ ਤੇ ਇਹ ਜਿਹੜੀ ਡੇਰਾ ਰਾਜਨੀਤੀ ਜਿਹੜੀ ਸ਼ੁਰੂਆਤ ਹੋਈ ਸੀ ਪਨਪੀ ਵੱਡੀ ਹੋ ਗਈ। ਦਿੱਲੀ ਤੋਂ ਇਹਦਾ ਪਤਨ ਜਿਹੜਾ ਜੀ ਇੱਕ ਕਿਸਮ ਦੇ ਨਾਲ ਸਟਾਰਟ ਹੋ ਗਿਆ ਤੇ ਉਮੀਦ ਕੀਤੀ ਜਾ ਸਕਦੀ ਹੈ ਜੀ ਕਿ ਇਹਦਾ ਪਤਨ ਜਿਹੜਾ ਜੀ ਅਜੇ ਹੋਰ ਵਧੂਗਾ ਇਸੇ ਤਰੀਕੇ ਨਾਲ ਜੀ। ਅਤੇ ਜੀ ਅੱਗੇ ਗੱਲ ਕਰਦੇ ਆ ਜਿਹੜੇ ਸਾਬਕਾ ਵਿਧਾਇਕ ਆ ਉਹ ਐਡੇ ਮਹਿੰਗੇ ਇਲਾਜ ਕਰਾ ਰਹੇ ਆ, ਕਹਿੰਦੇ ਜਿਹੜਾ ਖਜ਼ਾਨਾ ਹੈ ਉਹਨੂੰ ਕਾਫੀ ਖੋਰਾ ਲੱਗ ਚੁੱਕਾ ਹੈ। ਬਿਲਕੁਲ ਜੀ, ਐਕਚੁਅਲੀ ਹਰ ਪਾਸੇ ਤੋਂ ਖੋਰਾ ਲਾਉਣ ਦੇ ਵਾਸਤੇ ਹੀ ਤਾਂ ਸਾਰੇ ਜਿਹੜੇ ਹੈ ਨੇ ਜੀ ਪੰਜਾਬ ਦੇ ਜਿਹੜੇ ਸਾਬਕਾ ਵਿਧਾਇਕ ਨੇ ਉਹਨਾਂ ਦਾ ਇਲਾਜ ਜਿਹੜਾ ਖਜ਼ਾਨੇ ਨੂੰ ਪੌਣੇ ਕਰੀਬ 6 ਕਰੋੜ ਦੇ ਵਿੱਚ ਜਿਹੜਾ ਜੀ ਉਹ ਪਿਆ। ਪਿਛਲੇ 8 ਸਾਲਾਂ ਦੇ ਦੌਰਾਨ 2007-8 ਤੋਂ ਲੈ ਕੇ 14-15 ਦੇ ਦੌਰਾਨ ਜਿਹੜੇ ਵਿਧਾਇਕਾਂ ਦਾ ਇਲਾਜ ਦਾ ਖਰਚਾ ਜਿਹੜਾ 10 ਗੁਣਾ ਵੱਧ ਗਿਆ ਜੀ। ਸਰਕਾਰੀ ਖਜ਼ਾਨੇ ਨੂੰ ਵਿਧਾਇਕਾਂ ਨਾਲੋਂ ਸਾਬਕਾ ਵਿਧਾਇਕਾਂ ਦਾ ਜਿਹੜਾ ਇਲਾਜ ਹੈ ਜੀ ਉਹ ਮਹਿੰਗਾ ਪੈ ਰਿਹਾ। ਵਿਧਾਨ ਸਭਾ ਸੈਕਟਰੀਏਟ ਜਿਹੜਾ ਜੀ ਉਹਨੂੰ ਸਾਬਕਾ ਵਿਧਾਇਕਾਂ ਦੇ ਵਾਸਤੇ ਹੁਣ ਵਾਧੂ ਬਜਟ ਜਿਹੜਾ ਜੀ ਉਹ ਲੈਣਾ ਪੈ ਰਿਹਾ। ਜਿਹੜੇ ਸਾਬਕਾ ਮੁੱਖ ਮੰਤਰੀ ਮਰਹੂਮ ਹਰਚੰਦ ਸਿੰਘ ਬਰਾੜ ਦੇ ਪਰਿਵਾਰ ਦਾ ਇਲਾਜ ਸਰਕਾਰੀ ਖਜ਼ਾਨੇ ਨੂੰ ਸਭ ਤੋਂ ਮਹਿੰਗਾ ਪਿਆ। ਇਹ ਵੀ ਦੱਸਦੀ ਹੈ ਬਰਾੜ ਪਰਿਵਾਰ ਹੈ ਜੀ ਉਹ ਪੰਜਾਬ ਦੇ ਉਹਨਾਂ ਲੋਕਾਂ ਦੇ ਵਿੱਚੋਂ ਆ ਜੀ ਜਿਹੜੇ ਬਹੁਤ ਰੱਜੇ ਪੁੱਜੇ ਜਿਹੜੇ ਰਾਜੇ ਪਰਿਵਾਰ ਅਖਵਾਉਂਦੇ ਨੇ ਉਹਨਾਂ ਵਿੱਚੋਂ ਆ ਜੀ। ਪਰ ਉਹ ਜਿਹੜਾ ਖਰਚਾ ਜੀ ਮੈਡੀਕਲ ਦਾ ਉਹ ਸਾਰਾ ਸਰਕਾਰ ਦੇ ਉੱਤੇ ਪੈ ਰਿਹਾ। ਪੰਜਾਬ ਵਿਧਾਨ ਸਭਾ ਜਿਹੜਾ ਸੈਕਟਰੀਏਟ ਹੈ ਜੀ ਉਹਦੇ ਤੋਂ ਜਿਹੜੀ ਜਾਣਕਾਰੀ ਦੇ ਮੁਤਾਬਕ ਸਾਬਕਾ ਵਿਧਾਇਕਾਂ ਦੇ ਇਲਾਜ ਦੇ ਖਰਚੇ ਦੇ ਉੱਤੇ 2007-9 ਦੇ ਵਿੱਚ ਕੋਈ 1 ਲੱਖ ਰੁਪਏ ਖਰਚਾ ਆਇਆ ਸੀ। ਸਾਲ 13-14 ਦੇ ਵਿੱਚ ਇਹ ਇਲਾਜ ਖਰਚਾ ਵੱਧ ਕੇ 1 ਕਰੋੜ ਤੇ 12 ਲੱਖ ਹੋ ਗਿਆ। ਔਰ ਮੌਜੂਦਾ ਮਾਲੀ ਸਾਲ ਦੇ ਦੌਰਾਨ ਇਹ ਖਰਚਾ ਜਿਹੜਾ ਜੀ 98 ਲੱਖ ਤੱਕ ਪਹੁੰਚ ਚੁੱਕਿਆ ਜੀ। ਅਜੇ ਜਿਹੜਾ ਸਾਲ ਹੈ ਉਹ ਅੱਧ ਤੇ ਵਿੱਚ ਵੀ ਨਹੀਂ ਪਹੁੰਚਿਆ। ਪੰਜਾਬ ਦੇ 56 ਸਾਬਕਾ ਵਿਧਾਇਕ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਇਲਾਜ ਦੇ ਉੱਤੇ ਪਿਛਲੇ 8 ਸਾਲਾਂ ਦੇ ਦੌਰਾਨ 1 ਲੱਖ ਰੁਪਏ ਤੋਂ ਜ਼ਿਆਦਾ ਜਿਹੜਾ ਖਰਚਾ ਹੋਇਆ।
ਕਮਲਜੀਤ ਸਿੰਘ ਬਰਾੜ ਦਾ ਕਾਫੀ ਟਾਈਮ ਜਿਹੜਾ ਸੀਗਾ ਜੀ ਉਹ ਲੈ ਚੱਲਿਆ, ਜਿਹਦੇ ਉੱਤੇ 4.25 ਕਰੋੜ ਰੁਪਇਆ ਖਰਚਾ ਹੋਇਆ ਸੀਗਾ। ਔਰ ਬਰਾੜ ਪਰਿਵਾਰ ਦੇ ਵਿੱਚ ਸਾਬਕਾ ਵਿਧਾਇਕ ਗੁਰਵਿੰਦਰ ਕੌਰ ਬਰਾੜ ਦੇ ਇਲਾਜ ਦਾ ਖਰਚਾ ਜਿਹੜਾ ਜੀ ਉਹ ਵੀ 21 ਲੱਖ ਰੁਪਏ ਦੇ ਕਰੀਬ ਜਿਹੜਾ ਜੀ ਰਿਹਾ। ਬਬਲੀ ਬਰਾੜ ਦਾ ਖਰਚਾ ਜਿਹੜਾ ਜੀ ਉਹ 16.5 ਲੱਖ ਰੁਪਏ ਦੇ ਕਰੀਬ ਜਿਹੜਾ ਜੀ ਉਹ ਰਿਹਾ। ਸੋ ਇਹ ਜਿਹੜਾ ਸਿਹਤ ਮਹਿਕਮਾ ਜੀ ਉਹ ਕਹਿੰਦਾ ਜੀ ਕਿ ਸਿਹਤ ਮਹਿਕਮੇ ਦੀ ਸਿਫਾਰਿਸ਼ ਤੇ ਅਦਾਇਗੀ ਹੁੰਦੀ ਹੈ। ਕਿ ਸਭ ਇੱਕ ਦੂਜੇ ਦੇ ਨਾਲ ਮਿਲੇ ਹੋਏ, ਚਾਹੇ ਸੱਤਾ ਦੇ ਵਿੱਚ ਕੋਈ ਵੀ ਹੋਣ, ਅਕਾਲੀ ਹੋਣ ਤੇ ਕਾਂਗਰਸੀਆਂ ਦੀ ਕਰਕੇ ਭੇਜਦੇ ਨੇ, ਕਾਂਗਰਸੀ ਹੋਣ ਤੇ ਉਹ ਅਕਾਲੀਆਂ ਦੇ ਮਾਰ ਕਰਕੇ ਭੇਜਦੇ ਨੇ। ਲੋਕਾਂ ਦੀ ਨਿਗਾਹ ਦੇ ਵਿੱਚ ਉਹ ਲੜੀ ਜਾਂਦੇ ਨੇ, ਪਰ ਜਦੋਂ ਖਜ਼ਾਨੇ ਦੀ ਲੁੱਟਣ ਦੀ ਵਾਰੀ ਆਉਂਦੀ ਹੈ ਜੀ ਫਿਰ ਸਾਰੇ ਖੱਟੇ ਜੀ। ਆਤਾ ਜੀ ਅੱਗੇ ਗੱਲ ਕਰਦੇ ਆ, ਸੱਤਾਧਾਰੀ ਧਿਰ ਵੱਲੋਂ ਕਹਿੰਦੇ ਰਾਜ ਦੇ ਵਿੱਚ ਜਿਹੜੀ ਗੁੰਡਾਗਰਦੀ ਇਸੇ ਤਰ੍ਹਾਂ ਜਾਰੀ ਹੈ ਜੀ। ਇਸ ਫਰਕ ਇੰਨਾ ਪੈ ਰਿਹਾ ਜੀ ਤੇ ਜਿਵੇਂ ਪਹਿਲਾਂ ਅਕਾਲੀ ਦਲ ਵਾਲੇ ਜਿਹੜੇ ਨੇ ਜੀ ਉਹ ਚਿੱਤਰ ਪਤਾਂ ਕਾਂਗਰਸੀਆਂ ਨਾਲ ਕਰਦੇ ਨੇ, ਇਸ ਵਾਰੀ ਬੀਜੇਪੀ ਨਾਲ ਜ਼ਿਆਦਾ ਹੋ ਰਿਹਾ। ਤੇ ਇਹ ਜਿਹੜਾ ਨੌ ਮਾਸ ਦਾ ਰਿਸ਼ਤਾ ਜੀ ਉਹ ਪੂਰੇ ਤਰੀਕੇ ਨਾਲ ਉਖੜਨ ਦਾ ਜਿਹੜਾ ਜੀ ਉਹ ਨਜ਼ਰ ਆ ਰਿਹਾ। ਜਿਹੜੀ ਪੋਸਟਲ ਵਾਰ ਚੱਲ ਰਹੀ ਹੈ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ, ਉਹਦੇ ਵਿੱਚ ਤਾਂ ਜਿਹੜਾ ਜੋਸ਼ੀ ਹੈ ਅਨੰਦ ਜੋਸ਼ੀ ਉਸ ਨਾਲ ਲੈ ਕੇ ਜਿਹੜੇ ਨੇ ਅੱਤਵਾਦ ਜਿਹੜਾ ਜੀ ਉਹ ਇਹਨਾਂ ਦੋ ਡਿਸਟ੍ਰਿਕਟ ਦੇ ਵਿੱਚ ਖਿਲਾਰ ਰਹੇ ਨੇ। ਇਹ ਜਿਹੜੇ ਪੋਸਟਰ ਨੇ ਜੀ ਇਹ ਫੇਸਬੁੱਕ ਦੇ ਉੱਤੇ ਟਵਿੱਟਰ ਦੇ ਉੱਤੇ ਵੀ ਜਿਹੜੇ ਪਾਏ ਜਾ ਰਹੇ ਨੇ। ਹੁਣ ਅਨਿਲ ਜੋਸ਼ੀ ਉਹਨਾਂ ਦੀ ਇਹ ਸਮਝ ਨਹੀਂ ਆ ਰਹੀ ਵੀ ਜੇ ਅਕਾਲੀ ਅੱਤਵਾਦ ਖਿਲਾਰ ਰਹੇ ਨੇ ਤੇ ਉਹ ਅੱਤਵਾਦ ਦੇ ਨਾਲ ਬੈਠੇ ਕਿਉਂ ਨੇ। ਪਿਛਲੇ 8 ਸਾਲਾਂ ਤੋਂ ਉਹ ਜਿਹੜੀਆਂ ਝੰਡੀ ਵਾਲੀਆਂ ਗੱਡੀਆਂ ਵੀ ਝੂਟੀ ਜਾਂਦੇ ਨੇ ਤੇ ਨਾਲੇ ਜਿਹੜਾ ਜੀ ਉਹ ਦੋਸ਼ ਵੀ ਲਾਈ ਜਾ ਰਹੇ ਨੇ। ਜਦੋਂ ਇਲੈਕਸ਼ਨ ਮੁੱਕ ਜਾਣਗੀਆਂ ਫਿਰ ਇੱਕ ਦੂਜੇ ਨੂੰ ਗੱਡੀਆਂ ਪਾ ਕੇ ਜਿਹੜਾ ਜੀ ਉਹ ਬਹਿ ਜਾਣਗੇ ਕਿ ਨਹੀਂ ਠੀਕ ਹੈ ਜੀ ਸਭ ਕੁਛ ਵੀ ਮਾੜਾ ਨਹੀਂ ਹੈ। ਜਿਹੜਾ ਇੱਥੇ ਮੋਗੇ ਦੇ ਵਿੱਚ ਜਿਹੜੀ ਹੈ ਜੀ ਉਹ ਕੁੱਟ ਟਾਪਾ ਕਾਫੀ ਇੱਥੇ ਹੋਇਆ, ਜਿੱਥੇ ਕਿ ਬੀਜੇਪੀ ਦੀ ਇੱਕ ਜਿਹੜੀ ਚੋਣ ਲੜ ਰਹੀ ਮਹਿਲਾ ਉਮੀਦਵਾਰ ਹੈ ਜੀ ਉਹਦੇ ਘਰ ਵਾਲੇ ਦਾ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਕੁੱਟਿਆ ਗਿਆ। ਉਹ ਮੋਗੇ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੈ। ਤੇ ਉਦੋਂ ਜਿਹੜੇ ਇਹਦੇ 'ਚ ਨਵੀਂ ਗੱਲ ਇਹ ਹੈ ਜੀ ਕਿ ਜਿਹੜੇ ਤੋਤਾ ਸਿੰਘ ਦੇ ਬੰਦੇ ਨੇ ਜੀ ਉਹਨਾਂ ਨੇ ਕੁੱਟਿਆ ਔਰ ਜਗਿੰਦਰਪਾਲ ਜੈਨ ਜਿਹੜਾ ਜੀ ਉਹ ਉਹਦਾ ਫਿਰ ਭਾਜਪਾ ਆਗੂ ਜਿਹੜਾ ਗਿਆ। ਸੋ ਮੋਗੇ ਦੇ ਵਿੱਚ ਜਿਹੜੀ ਇਹਦੀ ਅਕਾਲੀ ਦਲ ਦੀ ਜਿਹੜੀ ਸਿਆਸਤ ਜਾਂ ਤੁਸੀਂ ਇਹ ਕਹਿ ਲਓ ਕਿ ਲੜਾਈ ਜਿਹੜੀ ਹੈ ਉਹ ਕਾਫੀ ਹਾਵੀ ਕਾਫੀ ਭਾਰੀ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ। ਅਤੇ ਜਿਸ ਤਰ੍ਹਾਂ ਅਸੀਂ ਮਾਫੀ ਚਾਹੁੰਦੇ ਇਸੇ ਦੇ ਨਾਲ ਸਾਡਾ ਸੰਪਰਕ ਆ ਬਲਤੇਜ ਪੰਨੂ ਹੋਣਾ ਨਾਲ ਟੁੱਟ ਚੁੱਕਾ ਹੈ ਕਿ ਉਹ ਇਸ ਵੇਲੇ ਸਫ਼ਰ ਕਰ ਰਹੇ ਨੇ ਜੀ। ਤੇ ਨਾਲ ਹੀ ਉਹਨਾਂ ਦੀ ਇਹ ਨਿਊਜ਼ ਸੀ ਜਿਹੜੀ ਅਸੀਂ ਪੁੱਛਣੀ ਸੀਗੀ ਕਿ ਜਿਵੇਂ ਜਗਤਾਰ ਸਿੰਘ ਤਾਰਾ ਆ ਉਹਨਾਂ ਦੀ ਕਹਿੰਦੇ ਕਿ ਜਿਸ ਤਰ੍ਹਾਂ ਉਹ ਉਹਨਾਂ ਨੂੰ ਪਹਿਲਾਂ ਸਹੂਲਤਾਂ ਸੀਗੀਆਂ ਜੇਲ੍ਹ ਦੇ ਵਿੱਚ ਉਹ ਸਹੂਲਤਾਂ ਵੀ ਨਹੀਂ ਮਿਲਣਗੀਆਂ। ਤੇ ਅੱਗੇ ਜੀ ਸਾਬਕਾ ਮੰਤਰੀ ਜਸਜੀਤ ਸਿੰਘ ਰੰਧਾਵਾ ਉਹਨਾਂ ਦਾ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦਾ ਦੇਹਾਂਤ ਹੋ ਗਿਆ। ਉਹ ਸ਼੍ਰੀਲੰਕਾ ਦੇ ਵਿੱਚ ਇਲਾਜ ਕਰਾਉਣ ਗਏ ਸੀ। ਤੇ ਸੀ ਸਰੋਤਿਓ ਇਸੇ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਫਿਰ ਇਸੇ ਬੁਲਟਨ ਦੇ ਵਿੱਚ ਜ਼ਰੂਰ ਮਿਲਾਂਗੇ ਜੀ। ਤੇ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਉਹਨਾਂ ਦਾ ਫੋਨ ਨੰਬਰ 4082722500। ਚਰਨਜੀਤ ਸਿੰਘ ਜੀ, ਰਜਿੰਦਰ ਕੌਰ ਜੀ, ਹਰਕਮਲ ਸਿੰਘ ਤੇ ਰਵਿੰਦਰ ਕੌਰ ਅਟਵਾਲ, ਗੁਰਦੀਪ ਸਿੰਘ ਬਿਰਦੀ ਤੇ ਗੁਰਜੀਤ ਸਿੰਘ ਜਾਮਪੁਰ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ ਜੀ। ਹੁਣ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।